ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਦਾ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਰਾਮ ਸਿੰਘ ਸ਼ੇਰਗਿੱਲ, ਸੈਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮਾਉਂਟ, ਸਰਬਜੀਤ ਸਿੰਘ ਸ਼ੋਕਰ, ਟਰਲੋਕ, ਲਾਲੀ ਸਿੱਧੂ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਾਣਾ ਰਣਬੀਰ ਸਿੰਘ ਰਾਣਾ, ਸਾਰੇ ਜਾਣੇ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਸਿੱਧੂ, ਫਰੈਜ਼ਨੋ ਅਤੇ ਨਵਰਾਜ ਸਿੰਘ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡਾ ਬੱਸ ਹਾਦਸਾ ਵਾਪਰਿਆ ਆ, 44 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਐਕਚੁਅਲੀ ਇਹ ਹੈ ਕਿ ਜਿਹੜੇ ਇਹ ਹਾਦਸੇ ਨੇ ਇਹ ਘਟਦੇ ਨੀਗੇ ਜੀ ਪਹਾੜਾਂ ਦੇ ਵਿੱਚ ਕਦੀ ਵੀ। ਉਹਦਾ ਕਿਤੇ ਨਾ ਕਿਤੇ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਜਿਹੜੀ ਡਰਾਈਵਿੰਗ ਆ ਉਹ ਗਲਤ ਤਰੀਕੇ ਦੇ ਨਾਲ ਹੋਣੀ। ਜਿਹੜੇ ਮੈਦਾਨੀ ਇਲਾਕਿਆਂ ਤੋਂ ਜਾਂਦੇ ਆ, ਜੇ ਕਿਸੇ ਟਾਈਮ ਜਿਹੜਾ ਜੀ ਜਾਣ ਦਾ ਮੌਕਾ ਜਿਨ੍ਹਾਂ ਨੂੰ ਮਿਲਿਆ ਉਹ ਜਿਹੜਾ ਜੀ ਉਹ ਜ਼ਰੂਰ ਦੱਸ ਸਕਦੇ ਆ ਕਿ ਉਹ ਉੱਥੇ ਜਾ ਕੇ ਵੀ ਟਿਕਦੇ ਨਹੀਂ ਲੋਕ ਜਿਹੜਾ ਜੀ, ਕਿਉਂਕਿ ਉੱਥੇ ਜਿਹੜੀਆਂ ਸੜਕਾਂ ਨੇ ਉਹ ਮੈਦਾਨੀ ਇਲਾਕਿਆਂ ਵਰਗੀਆਂ ਨਹੀਂ। ਇਹ ਜਿਹੜੇ ਹਾਦਸੇ ਨੇ, ਕਿਹੜਾ ਹਫ਼ਤਾ ਹੁੰਦਾ ਜਦੋਂ ਹਾਦਸਾ ਜਿਹੜਾ ਇੱਥੇ ਨਹੀਂ ਵਾਪਰਦਾ ਇਹਨਾਂ ਪਹਾੜੀ ਖੇਤਰਾਂ ਦੇ ਵਿੱਚ। ਇਸੇ ਤਰ੍ਹਾਂ ਦਾ ਇੱਕ ਦਰਦਨਾਕ ਹਾਦਸਾ ਜਿਹੜਾ ਜੀ ਵਾਪਰਿਆ, ਇਹ ਕੁੱਲੂ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਸੀਗੀ ਜਿਹੜੀ ਡੂੰਘੇ ਨਾਲੇ ਦੇ ਵਿੱਚ ਡਿੱਗ ਪਈ ਔਰ 44 ਜਣਿਆਂ ਦੀ ਮੌਤ ਹੋ ਗਈ, 35 ਜਿਹੜੇ ਆ ਜੀ ਉਹ ਜ਼ਖਮੀ ਹੋਏ। ਬੱਸ ਦੇ ਵਿੱਚ 79 ਜਿਹੜੀਆਂ ਉਹ ਸਵਾਰੀਆਂ ਸੀ। ਵੈਸੇ ਸੀਟਾਂ ਦੇ ਉੱਤੇ ਬੈਠਣ ਦੀ ਗਿਣਤੀ ਤਾਂ 62 ਹੁੰਦੀ ਹੈ, 79 ਸਵਾਰੀਆਂ ਇਹਦੇ ਵਿੱਚ ਸੀਗੀਆਂ ਜੀ। ਜ਼ਿਆਦਾ ਇਹਦੇ ਵਿੱਚ ਕੁੱਲੂ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਲੋਕ ਜਿਹੜੇ ਉਹ ਸੀਗੇ। ਇਹ ਬੱਸ ਕੁੱਲੂ ਤੋਂ ਜਿਹੜਾ ਜੀ 50 ਕਿਲੋਮੀਟਰ ਦੂਰ ਆ ਬੰਜਾਰ ਤਹਿਸੀਲ, ਉੱਥੇ 300 ਮੀਟਰ ਡੂੰਘੀ ਖੱਡ ਦੇ ਵਿੱਚ ਡਿੱਗੀ। ਨਾਲਾ ਵੱਡਾ ਨਾਲ ਜਿਹਦੇ ਵਿੱਚ ਇਹ ਡਿੱਗ ਪਈ ਜੀ। ਔਰ ਕਾਰਨ ਜਿਹੜਾ ਜੀ ਉਹ ਪਤਾ ਹੀ ਹੈ ਕਿ ਜਿਹੜੇ ਡਰਾਈਵਰ ਜਿਹੜਾ ਸੀਗਾ ਜੀ ਉਹਦੀ ਲਾਪਰਵਾਹੀ ਕਰਕੇ ਇਹ ਹਾਦਸਾ ਵਾਪਰਿਆ। ਇੱਕ ਤਾਂ ਜਿਹੜਾ ਜੀ ਭਜਾਉਣ ਦੇ ਚੱਕਰ ਦੇ ਵਿੱਚ ਜਿਹੜੇ ਡਰਾਈਵਰ ਨੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਜੀ ਉਹ ਇਸੇ ਤਰੀਕੇ ਦੀ ਜਿਹੜੀ ਹੈਗੀ ਆ, ਉਹ ਸੈੱਲ ਫੋਨ ਵੀ ਅਕਸਰ ਯੂਜ਼ ਕਰਦੇ ਆ। ਟਰੱਕ ਡਰਾਈਵਰ ਹੋ ਗਏ, ਬੱਸਾਂ ਦੇ ਜਿਹੜੇ ਡਰਾਈਵਰ ਹੋ ਗਏ, ਉਹ ਜਿਹੜੀ ਜੀ ਗਲਤ ਡਰਾਈਵਿੰਗ ਅਕਸਰ ਜਿਹੜੀ ਉਹ ਕਰਦੇ ਆ। ਕੋਈ ਉਹਨਾਂ ਇਹਦੇ ਵੱਲ ਕੋਈ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ। ਕਰਦੀ ਜੀ ਸਰਕਾਰ ਕੀ ਕਰਦੀ ਹੈ, ਜੋ ਇੱਥੇ ਵੀ ਕਰਤਾ ਜੀ ਕਿ ਜਿਹੜੇ ਮ੍ਰਿਤਕਾਂ ਦੇ ਵਾਰਸ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਜਿਹੜੀ ਹੈ ਜੀ ਉਹ ਰਾਹਤ ਦੇ ਦਿੱਤੀ। ਸਰਕਾਰਾਂ ਇੱਥੇ ਇਹ ਇੰਨਾ ਕੁ ਜਿਹੜਾ ਜੀ ਉਹ ਕਰਕੇ ਤੇ ਨਾਲ ਦੀ ਨਾਲ ਸੁਰਖਰੂ ਜਿਹੜੀਆਂ ਜੀ ਹੋ ਜਾਂਦੀਆਂ ਨੇ ਕਿਸੇ ਨਵੇਂ ਹਾਦਸੇ ਦੀ ਉਡੀਕ ਦੇ ਵਿੱਚ। ਇਹਨਾਂ ਦੇ ਉੱਤੇ ਕਿਉਂਕਿ ਜੇ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ 5 ਸਾਲਾਂ ਦੇ ਦੌਰਾਨ ਜਿਹੜੇ ਸਖਤ ਆਪਣੇ ਸੜਕ ਦੇ ਨਿਯਮ ਨੇ ਉਹਨਾਂ ਦੇ ਬਾਰੇ ਗੱਲ ਚੱਲਦੀ ਰਹੀ ਹੈ। ਹੁਣ ਗੱਲ ਫੇਰ ਦੁਬਾਰਾ ਚੱਲਣ ਲੱਗੀ ਕਿ ਉਹ ਜਿਹੜੇ ਨਿਯਮ ਨੇ ਛੇਤੀ ਇੰਟਰੋਡਿਊਸ ਕੀਤੇ ਜਾਣਗੇ। ਕਦੋਂ? ਔਰ ਉਹਦੇ ਵਿੱਚ ਇਹਨਾਂ ਲੋਕਾਂ ਦੀ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਨੇ ਉਹਨਾਂ ਦੀ ਟ੍ਰੇਨਿੰਗ ਕੀ ਹੋਊਗੀ? ਇਹ ਜਿਹੜਾ ਜੀ ਸਭ ਤੋਂ ਵੱਡਾ ਸਵਾਲ ਹੈ, ਜਿਹੜੇ ਕਿ ਹਾਦਸਿਆਂ ਦੇ ਵਿੱਚ ਆਪ ਹੀ ਨਹੀਂ ਮਰਦੇ ਬਲਕਿ ਕਿੰਨੇ ਕਿੰਨੇ ਲੋਕਾਂ ਦੀ ਜਾਨ ਜਿਹੜੀ ਜੀ ਉਹ ਲੈ ਲੈਂਦੇ ਆ। 44 ਦੀ ਗਿਣਤੀ ਕੋਈ ਛੋਟੀ ਮੋਟੀ ਨਹੀਂ ਹੁੰਦੀ ਜੀ, ਇੰਨੇ ਲੋਕਾਂ ਦਾ ਇੱਕੋ ਹਾਦਸੇ ਦੇ ਵਿੱਚ ਮਾਰੇ ਜਾਣਾ। ਜੀ ਜੀ ਜੀ, ਆਪਾਂ ਉਮੀਦ ਹੀ ਲਾ ਸਕਦੇ ਹਾਂ ਵੀ ਕੋਈ ਸਬਕ ਲੈਣ, ਪਰ ਉਮੀਦ ਉਮੀਦ ਤੇ ਦੁਨੀਆ ਕਾਇਮ ਆ। ਆਪਾਂ ਇਹੀ ਆਸ ਕਰਦੇ ਹਾਂ ਲੋਕ ਵੀ ਸੁਧਰਨ ਅਤੇ ਪ੍ਰਸ਼ਾਸਨ ਦਾ ਵੀ ਇਸ ਦੇ ਵੱਲ ਹੋਰ ਧਿਆਨ ਹੋਵੇ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ ਹਾਂ, ਚੰਦਰਬਾਬੂ ਨਾਇਡੂ ਕਹਿੰਦੇ ਯੂਰਪ ਦੇ ਦੌਰੇ 'ਤੇ ਆ ਅਤੇ ਕਾਫੀ ਓਪੋਜੀਸ਼ਨ ਵੀ ਇਹਨਾਂ ਨੇ ਕੀਤੀ ਸੀ ਪਿਛਲੀਆਂ ਇਲੈਕਸ਼ਨਾਂ 'ਚ, ਅਤੇ ਭਾਜਪਾ ਨੇ ਹੁਣ ਇਸੇ ਹੀ ਪਾਰਟੀ ਦੇ ਤੇਲਗੂ ਦੇਸ਼ਮ ਪਾਰਟੀ ਦੇ ਵੱਡਾ ਸੰਨ ਮਾਰਿਆ। 6 ਦੇ ਵਿੱਚੋਂ 4 MP ਰਾਜ ਸਭਾ ਦੇ ਜੁਆਇਨ ਕਰਾ ਲਏ ਨਾਲ ਆਪਣੇ। ਬਿਲਕੁਲ ਜੀ, ਜਿਨ੍ਹਾਂ ਨੇ ਵਿਰੋਧਤਾ ਕੀਤੀ ਉਹਦੇ 'ਚ ਚੰਦਰਬਾਬੂ ਨਾਇਡੂ, ਉਹਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜਿਹੜੇ ਨੇ ਜੀ ਮਮਤਾ ਬੈਨਰਜੀ, ਉਹ ਵੀ ਸ਼ਾਮਲ ਨੇ। ਔਰ ਪੱਛਮੀ ਬੰਗਾਲ ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਹੋਏ ਆ ਅਜੇ ਵੀ ਵੋਟਾਂ ਤੋਂ ਬਾਅਦ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ।
ਦੂਜੇ ਪਾਸੇ ਤੇਲਗੂ ਦੇਸਮ ਪਾਰਟੀ ਕਿਉਂਕਿ ਇਹ ਛੱਡ ਗਈ ਸੀ ਭਾਜਪਾ ਨੂੰ ਜੀ ਜਦੋਂ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ, ਇਹ ਕਹਿ ਕੇ ਕਿ ਆਂਧਰਾ ਪ੍ਰਦੇਸ਼ ਨੂੰ ਤੁਸੀਂ ਵਿਸ਼ੇਸ਼ ਪੈਕੇਜ ਜਿਹੜਾ ਜੀ ਉਹ ਕਿਉਂ ਨਹੀਂ ਦੇ ਰਹੇ। ਭਾਰਤੀ ਜਨਤਾ ਪਾਰਟੀ ਜਿਹਨੂੰ ਔਖ ਬਹੁਤ ਸਾਰੇ ਕੰਮਾਂ ਦੇ ਵਿੱਚ ਅਜੇ ਵੀ ਜਿਹੜੀ ਲੱਗਦੀ ਆ ਉਹ ਆ ਜੀ ਰਾਜ ਸਭਾ। ਰਾਜ ਸਭਾ ਦੇ ਵਿੱਚ ਉਹਦੇ ਕੋਲੇ ਬਹੁਮਤ ਨਹੀਂ ਹੈਗਾ। ਜਿਵੇਂ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਕਰ ਰਹੀ ਆ ਭਾਰਤੀ ਜਨਤਾ ਪਾਰਟੀ। ਜਿਹੜਾ ਰਾਸ਼ਟਰਪਤੀ ਹੋਰਾਂ ਦਾ ਜਿਹੜਾ ਲੈਕਚਰ ਹੋਇਆ ਜੀ ਇਹ ਸੈਸ਼ਨ ਸਟਾਰਟ ਹੋਣ ਤੋਂ ਪਹਿਲਾਂ, ਉਹਦੇ ਵਿੱਚ ਵੀ ਇਹ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਜਿਹੜੀ ਜੀ ਉਹ ਅਖਵਾਈ ਗਈ ਹੈ, ਕਿਉਂਕਿ ਸਰਕਾਰ ਹੀ ਕਹਾਉਂਦੀ ਆ ਜਿਹੜੇ ਰਾਸ਼ਟਰਪਤੀ ਤੋਂ, ਉਹਨਾਂ ਤੋਂ ਜਿਹੜੀ ਜੀ ਉਹ ਕਹਾਈ ਗਈ ਆ। ਉੱਥੇ ਜਿਹੜੀ ਮੁਸ਼ਕਲ ਆ ਨਾ ਜੀ ਉਹਨੂੰ ਇਹ ਆਉਂਦੀ ਆ ਕਿ ਜਿਹੜਾ ਇਹਦੇ ਕੋਲ ਰਾਜ ਸਭਾ ਦੇ ਵਿੱਚ ਜਿਹੜਾ ਉਹ ਹੈ ਨੀ ਗਾ ਜੀ, ਬਹੁਮਤ ਨਹੀਂ ਹੈਗਾ। ਹੁਣ ਉਹਦੇ ਵਾਸਤੇ ਉਹ ਕੁਛ ਵੀ ਕਰਨ ਦੇ ਵਾਸਤੇ ਤਿਆਰ ਹੈ। ਜਾਂ ਤਾਂ ਉਹ ਕੁਛ ਸਮਾਂ ਜਿਹੜਾ ਜੀ ਉਹ ਇੰਤਜ਼ਾਰ ਕਰੇ ਕਿ ਉਹਨੇ ਜਿਹੜਾ ਜੀ ਜਦੋਂ ਉਹਦੇ ਕੋਲੇ ਬਹੁਮਤ ਹੋਵੇ ਉਦੋਂ ਤੱਕ ਇੰਤਜ਼ਾਰ ਕਰੇ, ਜਾਂ ਫਿਰ ਉਹ ਕੋਈ ਨਾ ਕੋਈ ਜੁਗਾੜਬੰਦੀ ਜਿਹੜੀ ਹੈ ਜੀ ਉਹ ਕਰੇ। ਤੇ ਇਹ ਜੁਗਾੜਬੰਦੀ ਕਹੀ ਜਾ ਸਕਦੀ ਹੈ ਕਿ ਜਿਹੜੇ 4 ਰਾਜ ਸਭਾ ਦੇ ਮੈਂਬਰ ਨੇ ਤੇਲਗੂ ਦੇਸਮ ਪਾਰਟੀ ਦੇ, ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। YS ਚੌਧਰੀ, CM ਰਮੇਸ਼, TG ਵੈਂਕਟੇਸ਼ ਤੇ G ਮੋਹਨ ਰਾਓ, ਇਹਨਾਂ ਨੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਦੇ ਨਾਲ ਮੁਲਾਕਾਤ ਕਰਕੇ ਤੇਲਗੂ ਦੇਸਮ ਪਾਰਟੀ ਤੋਂ ਆਪਣੇ ਅਸਤੀਫੇ ਦਿੱਤੇ। ਜਿਹੜੇ ਵੈਂਕਈਆ ਨਾਇਡੂ ਨੇ ਉਹਨੂੰ ਦਿੱਤੇ ਜਿਹੜੀ ਚਿੱਠੀ ਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਨਰਿੰਦਰ ਮੋਦੀ ਹੋਰਾਂ ਦੀ ਨਿਰਪੱਖ ਅਗਵਾਈ ਤੋਂ ਪ੍ਰੇਰਿਤ ਹੋ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ। ਔਰ ਭਾਜਪਾ ਦੇ ਰਾਜ ਸਭਾ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ TDP ਦੇ 4 ਜਿਹੜੇ ਰਾਜ ਸਭਾ ਮੈਂਬਰ ਹੈ ਉਹਨਾਂ ਦੇ ਨਾਲ ਮੀਟਿੰਗ ਕੀਤੀ ਔਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਜੀ ਉਹ ਫੈਸਲਾ ਜਿਹੜਾ ਉਹ ਲਿਆ। ਐਕਚੁਅਲੀ ਇਹ ਆ ਕਿ ਜਿਹਨਾਂ ਨੇ ਦੱਸਿਆ ਕਿ ਹੌਲੀ ਹੌਲੀ ਜਿਹੜਾ ਜੀ ਉਹ ਗਿਣਤੀ ਵਧਾ ਰਹੇ ਆ ਰਾਜ ਸਭਾ ਦੇ ਵਿੱਚ। ਚੰਦਰ ਬਾਬੂ ਨਾਇਡੂ ਹੋਰੀ ਜਿਹੜੇ ਜੀ ਉਹ ਯੂਰਪ ਦੇ ਵਿੱਚ ਗਏ ਹੋਏ ਨੇ ਛੁੱਟੀਆਂ ਮਨਾਉਣ ਦੇ ਵਾਸਤੇ ਜੀ, ਔਰ ਉਹਨਾਂ ਦੀਆਂ ਉੱਥੇ ਜਿਹੜੀਆਂ ਛੁੱਟੀਆਂ ਨੇ ਉਹਦੇ ਤੋਂ ਬਾਅਦ ਇਹ ਜਿਹੜੀ ਸਰਜੀਕਲ ਸਟ੍ਰਾਈਕ ਆ TDP ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ। ਹੁਣ ਵੇਖਣਾ ਇਹ ਹੋਊਗਾ ਕਿ ਕੀ ਰਾਜ ਸਭਾ ਦੇ ਜਿਹੜੀ ਗਿਣਤੀ ਆ ਜੀ ਉਹ ਆਪਣੇ ਰਾਜ ਸਭਾ ਮੈਂਬਰ ਬਣਾ ਕੇ ਉਹ ਵਧਾਉਂਦੇ ਆ, ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਧਾਉਂਦੇ ਆ ਜਿੱਦਾਂ ਦਾ ਇਹ TDP ਦੇ ਰਾਹੀਂ ਇਹ ਝਟਕਾ ਦਿੱਤਾ ਗਿਆ। ਜੀ ਜੀ ਬਿਲਕੁਲ, ਇਹ ਚੁੱਪ ਚਪੀਤੇ ਜਿਹੜਾ ਆ ਕੰਮ ਇਕੱਠਿਆਂ ਜਿਹੜਾ ਸਾਰਿਆਂ ਨੂੰ ਕਰੀ ਜਾਂਦੇ ਆ। ਅਗਲੀ ਗੱਲ ਕਰਦੇ ਆ, ਕਹਿੰਦੇ ਰਾਹੁਲ ਗਾਂਧੀ ਅਸਤੀਫਾ ਵਾਪਸ ਨਾ ਲੈਣ ਤੇ ਅੜਿਆ ਹੈ। ਉਹਦੀ ਜਿਹੜੀ ਕਹਾਣੀ ਆ ਉਹ ਸਾਰੀ ਉਲਝੀ ਪਈ ਆ ਅਜੇ ਵੀ, ਚਾਹੇ ਉਹ ਪੰਜਾਬ ਵਾਲੀ ਵੀ ਆਪਾਂ ਲਾ ਲਈਏ, ਅੱਗੇ ਚੱਲ ਕੇ ਉਹਦੀ ਗੱਲ ਜਿਹੜੀ ਉਹ ਕਰਦੇ ਆ। ਤੋ ਰਾਹੁਲ ਗਾਂਧੀ ਹੋਰਾਂ ਨੇ ਆਪਣਾ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਸੀਗਾ ਇਲੈਕਸ਼ਨਾਂ ਤੋਂ ਬਾਅਦ। ਇਹਦੇ ਉੱਤੇ ਕਈ ਕੁਝ ਜਿਹੜਾ ਜੀ ਉਹ ਚੱਲਦਾ ਰਿਹਾ। ਹੁਣ ਮੁਸ਼ਕਿਲ ਇਹ ਆ ਕਿ ਕਾਂਗਰਸ ਦੇ ਵਿੱਚ ਕੌਣ ਇਹ ਕਹੇ ਆ ਕੇ ਮੂਹਰੇ ਕਿ ਮੈਂ ਜਿਹੜਾ ਜੀ ਅਗਵਾਈ ਕਰਨ ਦੇ ਵਾਸਤੇ ਤਿਆਰ ਹਾਂ। ਕੋਈ ਵੀ ਜਿਹੜਾ ਹੈ ਨੀ ਗਾ। ਇਹ ਅਜੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਜਿਹੜੇ ਮੌਜੂਦਾ ਹੈਗੇ ਆ ਜੀ, ਕਿਉਂਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ, ਉਹਨਾਂ ਨੇ ਅਗਲੇ ਜਿਹੜਾ ਸਟੈਪ ਆ ਉਹਦੇ ਬਾਰੇ ਚੱਲ ਰਹੀਆਂ ਜਿਹੜੀਆਂ ਕਿਆਸ ਅਰਾਈਆਂ ਸੀਗੀਆਂ, ਉਹਦੇ ਵਾਸਤੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਨੂੰ ਉਹਦੇ ਬਾਰੇ ਨਹੀਂ ਸਗੋਂ ਫੈਸਲਾ ਇਹ ਕਰਨਾ ਹੈ ਕਿ ਉਹਦਾ ਜਾਨਸ਼ੀਨ ਜਿਹੜਾ ਵੀ ਉਹ ਕੌਣ ਹੋਊਗਾ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਉਹ ਆਪਣੇ ਜਾਨਸ਼ੀਨ ਦੇ ਬਾਰੇ ਕੋਈ ਫੈਸਲਾ ਨਹੀਂ ਲੈਣਗੇ, ਪਰ ਉਹਨਾਂ ਨੇ ਇਹਨਾਂ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ ਕਿ ਉਹਨਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂ ਪਾਰਟੀ ਦੀ ਅਗਵਾਈ ਕਰਨ ਲਈ ਤਜਵੀਜ਼ ਕੀਤਾ। ਦੂਜੇ ਪਾਸੇ ਕੁਝ ਖਬਰਾਂ ਇਹ ਵੀ ਜਿਹੜੀਆਂ ਦੀ ਕਹੀਆਂ ਜਾ ਰਹੀਆਂ ਨੇ ਕਿ ਅਸ਼ੋਕ ਗਹਿਲੋਤ ਹੋਰਾਂ ਨੂੰ ਉਹ ਬਣ ਨਹੀਂ ਦੇਣਾ ਚਾਹੁੰਦੇ, ਕਿਉਂਕਿ ਅਸ਼ੋਕ ਗਹਿਲੋਤ ਤੇ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੀ ਉਹਨਾਂ ਦੀ ਖਿਚਾਈ ਜਿਹੜੀ ਕਾਂਗਰਸ ਦੀ ਜਿਹੜੀ ਵਰਕਿੰਗ ਕਮੇਟੀ ਸੀ ਮੀਟਿੰਗ ਸੀਗੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੋਈ ਸੀਗੀ। ਅਸ਼ੋਕ ਗਹਿਲੋਤ ਹੋਰਾਂ ਦੇ ਉੱਤੇ ਤਾਂ ਜਿਹੜਾ ਜੀ ਕਾਂਗਰਸ ਦੇ ਜਿਹੜੇ ਪ੍ਰਿੰਕਾ ਗਾਂਧੀ ਵਾਡਰਾ ਨੇ ਉਹਨਾਂ ਨੇ ਵੀ ਕਾਫੀ ਕੁਝ ਕਿਹਾ ਸੀਗਾ ਜੀ, ਕਿਉਂਕਿ 100 ਤੋਂ ਉੱਪਰ ਰੈਲੀਆਂ ਕਾਂਗਰਸ ਨੇ ਕੀਤੀਆਂ ਰਾਜਸਥਾਨ ਤੇ, 93 ਜਾਂ 92 ਰੈਲੀਆਂ ਸੀ ਉਹ ਗਹਿਲੋਤ ਹੋਰਾਂ ਨੇ ਆਪਣੇ ਮੁੰਡੇ ਲਈ ਕਰਾਤੀਆਂ। ਸਾਰਾ ਜ਼ੋਰ ਜਿਹੜਾ ਸੀ ਆਪਣੇ ਮੁੰਡੇ ਨੂੰ ਜਿਤਾਉਣ ਤੇ ਲੱਗਾ ਰਿਹਾ, ਜਿਵੇਂ ਕਮਲਨਾਥ ਜਿਹੜੇ ਹੈਗੇ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਉਹਨਾਂ ਦਾ ਜ਼ੋਰ ਵੀ ਆਪਣੇ ਮੁੰਡੇ ਨੂੰ ਜਿਤਾਉਣ ਤੇ ਲੱਗਾ ਰਿਹਾ। ਬਾਕੀ ਸੀਟਾਂ ਜਿਹੜੀਆਂ ਸੀ ਇਹ ਹਾਰ ਗਏ। ਹੁਣ ਉਹਨਾਂ ਨੂੰ ਕਿਵੇਂ ਇਹ ਜਿਹੜੇ ਦੀ ਇਹ ਅਗਵਾਈ ਦਿੱਤੀ ਜਾਊਗੀ, ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ।
ਜਿਹੜੇ ਰਾਹੁਲ ਗਾਂਧੀ ਹੋਰੀ ਨੇ ਉਹ ਆਪਣੇ ਫੈਸਲੇ ਦੇ ਉੱਤੇ ਕਾਇਮ ਰਹਿੰਦੇ ਆ, ਜਾਂ ਜਿਹੜੀ ਕਾਂਗਰਸ ਦੀ ਜਿਹੜੀ ਸ਼ਕਤੀਸ਼ਾਲੀ ਕਮੇਟੀ ਆ, ਕਾਂਗਰਸ ਵਰਕਿੰਗ ਕਮੇਟੀ, ਉਹਨਾਂ ਦੇ ਫੈਸਲੇ ਨੂੰ ਮੁੱਢ ਤੋਂ ਜਿਹੜੀ ਦੀ ਉਹ ਪਹਿਲਾਂ ਵੀ ਰੱਦ ਕਰ ਚੁੱਕੀ ਆ, ਗਾਂਹ ਵੀ ਜਿਹੜੀ ਉਹ ਕਰ ਸਕਦੀ ਆ, ਔਰ ਜਿਹੜੇ ਬਾਕੀ ਵਿੰਗ ਨੇ ਉਹਨਾਂ ਨੂੰ ਯੂਨਾਈਟ ਕਰਨ ਦਾ ਜਿਹੜਾ ਦੀ ਉਹ ਜ਼ਿੰਮੇਵਾਰੀ ਰਾਹੁਲ ਗਾਂਧੀ ਹੋਰਾਂ ਨੂੰ ਸੌਂਪ ਸਕਦੀ ਆ। ਅਜੇ ਤੱਕ ਇਹ ਕਿਹਾ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦਾ ਸ਼ਾਇਦ ਤੋੜ ਜਿਹੜਾ ਦੀ ਉਹ ਨਹੀਂ ਹੈਗਾ ਕਾਂਗਰਸ ਦੇ ਕੋਲੇ। ਇਹਦੇ ਕਈ ਕਾਰਨ ਨੇ ਜੀ। ਇਹਦੇ ਵਿੱਚੋਂ ਇੱਕ ਅਹਿਮ ਕਾਰਨ ਜਿਹੜਾ ਬਹੁਤੀਆਂ ਸਿਆਸੀ ਪਾਰਟੀਆਂ ਜਿਹੜੇ ਉਹਨੂੰ ਫੇਸ ਕਰ ਰਹੀਆਂ ਨੇ ਉਹ ਇਹ ਆ ਕਿ ਸਿਆਸੀ ਪਾਰਟੀਆਂ ਨੇ ਇੱਕ ਗੰਭੀਰ ਸਾਜ਼ਿਸ਼ ਦੇ ਤਹਿਤ ਜਿਹੜੀ ਨਵੀਂ ਲੀਡਰਸ਼ਿਪ ਹੈ ਉਹਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ। ਔਰ ਦੂਜਾ ਜਿਹੜਾ ਚਾਪਲੂਸੀ ਕਲਚਰ ਉਹ ਸਾਰੀਆਂ ਪਾਰਟੀਆਂ 'ਚ, ਕਾਂਗਰਸ ਵੀ ਬਹੁਤ ਜ਼ਿਆਦਾ, ਕਿ ਉਹਨਾਂ ਨੂੰ ਗਾਂਧੀ ਪਰਿਵਾਰ ਤੋਂ ਬਿਨਾਂ ਜਿਹੜਾ ਦੀ ਉਹ ਹੋਰ ਕੋਈ ਦੀਂਦਾ ਨਹੀਂ, ਜਿਹਦੇ ਕਰਕੇ ਕੋਈ ਮੂਹਰੇ ਨਹੀਂ ਆਇਆ। ਇਹ ਨਹੀਂ ਆ ਕਿ ਅਗਵਾਈ ਕਰਨ ਦੇ ਕੋਈ ਯੋਗ ਨਹੀਂ ਹੈਗਾ, ਯੋਗ ਹੈਗੇ ਆ, ਉਹਨਾਂ ਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ। ਔਰ ਉਹ ਰਾਹੁਲ ਗਾਂਧੀ ਹੋਰਾਂ ਦੇ ਅਗੇਂਸਟ ਜਾ ਕੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਜੁਰਤ ਜਿਹੜੀ ਉਹ ਨਹੀਂ ਰੱਖਦੇ। ਉਹਨਾਂ ਨੂੰ ਪਤਾ ਹੈ ਕਿ ਜੇ ਏਦਾਂ ਕੀਤਾ ਤੇ ਰਾਹੁਲ ਗਾਂਧੀ ਹੋਰੀ ਮੁੜ ਕੇ ਜਿਹੜਾ ਜੀ ਆ ਗਏ ਤੇ ਉਹਨਾਂ ਦੇ ਆਲੇ ਦੁਆਲੇ ਵਾਲੇ ਜਿਹੜੇ ਆ ਜੀ ਫਿਰ ਉਸ ਬੰਦੇ ਨੂੰ ਤਾਂ ਟਿਕਣ ਨਹੀਂ ਦੇਣਗੇ। ਜੀ ਜੀ, ਤੇ ਬਿਲਕੁਲ ਇਹ ਤਾਂ ਕੇਂਦਰ ਦੇ ਸੰਬੰਧ ਦੇ ਵਿੱਚ ਕਾਂਗਰਸ ਦਾ ਹਾਲ। ਤੇ ਜੇ ਆਪਾਂ ਇੱਥੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਕਹਿੰਦੇ ਸਿੱਧੂ ਹੋਣਾ ਦੀ ਵੀ ਅੜੀ ਕਾਇਮ ਆ ਤੇ ਹੁਣ ਮੁੱਖ ਮੰਤਰੀ ਆ, ਉਹਨਾਂ ਨੇ ਸਾਂਭਿਆ ਉਹ ਮੰਤਰਾਲਾ। ਨਵਜੋਤ ਸਿੰਘ ਸਿੱਧੂ ਹੋਰੀ ਲਗਾਤਾਰ ਮੀਡੀਆ ਤੋਂ ਤਾਂ ਦੂਰੀ ਜਿਹੜੀ ਜੀ ਉਹਨਾਂ ਨੇ ਬਣਾਈ ਹੋਈ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੇ ਕਿ ਇੰਨੇ ਦਿਨ ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਕਿਵੇਂ ਰਹੇ, ਕਿਉਂਕਿ ਉਹਨਾਂ ਨੂੰ ਚੁੱਪ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ। ਚਾਹੇ ਨਵਜੋਤ ਸਿੰਘ ਸਿੱਧੂ ਹੈ, ਚਾਹੇ ਨਵਜੋਤ ਕੌਰ ਸਿੱਧੂ ਆ, ਦੋਨੋਂ ਚੁੱਪ ਨੇ। ਕਾਂਗਰਸ ਵੀ ਚੁੱਪ ਹੈ, ਪੰਜਾਬ ਕਾਂਗਰਸ ਵੀ ਜਿਹੜੀ ਦੀ ਉਹ ਚੁੱਪ ਹੈ। ਨਹੀਂ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਗੱਲ ਆਈ ਸੀਗੀ ਤਾਂ ਉਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੁਝ ਕਰੀਬੀ ਕਹੇ ਜਾਂਦੇ ਕਾਂਗਰਸੀ ਜਿਹੜੇ ਮੰਤਰੀ ਮੰਡਲ ਦੇ ਵਿੱਚ ਵੀ ਨੇ, ਉਹਨਾਂ ਨੇ ਵੀ ਜਿਹੜਾ ਸੀਗਾ ਜਵਾਬੀ ਫਾਇਰ ਖੋਲ ਦਿੱਤਾ ਸੀਗਾ, ਜਿਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਵੀ ਸ਼ਾਮਲ ਨੇ, ਜਿਹੜੇ ਉਹ ਨਵਜੋਤ ਸਿੰਘ ਸਿੱਧੂ ਧੜੇ ਦੇ ਕਹੇ ਜਿਹੜਾ ਜੀ ਉਹ ਜਾਂਦੇ ਆ। ਅੱਜ ਕੱਲ੍ਹ ਇਹ ਫਾਇਰਿੰਗ ਬੰਦ ਆ, ਦੋਨੋਂ ਸਾਈਡਾਂ ਤੋਂ ਜਿਹੜੀ ਸੀਜ਼ ਫਾਇਰ ਆ ਉਹ ਸ਼ਾਇਦ ਹਾਈ ਕਮਾਂਡ ਨੇ ਕਰਾਈ ਹੋਈ ਆ। ਈਵਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਨੇ। ਇਹ ਵੀ ਹੈਰਾਨਗੀ ਵਾਲੀ ਗੱਲ ਹੈ। ਉਹ ਨਾ ਤਾਂ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਤੇ ਬੋਲ ਰਹੇ ਆ, ਨਾ ਉਹ ਓਪੀ ਸੋਨੀ ਹੋਰਾਂ ਵਾਲੇ ਮਾਮਲੇ ਤੇ ਬੋਲ ਰਹੇ ਆ, ਕਿਉਂਕਿ ਦੋ ਮੰਤਰੀ ਨੇ ਜਿਨ੍ਹਾਂ ਨੇ ਆਪਣਾ ਮੰਤਰਾਲਾ ਨਹੀਂ ਸੰਭਾਲਿਆ ਤੇ ਇਹਨਾਂ ਦੇ ਦਫ਼ਤਰ ਜਿਹੜੇ ਆ ਉਹ ਬੰਦ ਪਏ ਆ ਅਜੇ ਵੀ। ਉਹਨਾਂ ਨੂੰ ਜੰਦਰੇ ਜਿਹੜੇ ਵੀ ਉਹ ਲੱਗੇ ਹੋਏ, ਜਦੋਂ ਉਹ ਆ ਕੇ ਉੱਤੇ ਬੈਠੇ ਹੀ ਨਹੀਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮਹਿਕਮਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤਾ ਗਿਆ, ਇਹਨੂੰ ਵੈਸੇ ਜਿਹੜੇ ਸਿਆਸੀ ਤੌਰ ਦੇ ਉੱਤੇ ਗਾਲਾਂ ਵਾਲਾ ਮਹਿਕਮਾ ਕਹਿੰਦੇ ਆ, ਕਿ ਜਿਹਨੂੰ ਗਾਲਾਂ ਪਾਉਣੀਆਂ ਹੋਣ ਉਹਨੂੰ ਇਹ ਮਹਿਕਮਾ ਦੇ ਦਿੱਤਾ ਜਾਂਦਾ ਇਹਨਾਂ ਦਿਨਾਂ ਦੇ ਵਿੱਚ, ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿਉਂਕਿ ਜੋ ਬਿਜਲੀ ਦੇ ਹਾਲਾਤ ਪੰਜਾਬ ਦੇ ਵਿੱਚ ਨੇ, ਪੰਜਾਬ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲਾ ਜਿਹੜਾ ਜੀ ਉਹ ਸੂਬਾ ਇਸ ਵੇਲੇ ਲੋਕਾਂ ਦੇ ਵਿੱਚ ਤਰਾਹ ਹੋਈ ਪਈ ਹੈ ਜੀ ਮਹਿੰਗੇ ਬਿੱਲਾਂ ਕਰਕੇ। ਔਰ ਦੂਜਾ ਕਿਸਾਨਾਂ ਨੂੰ ਕਿਉਂਕਿ 8 ਘੰਟੇ ਬਿਜਲੀ ਦੇਣੀ ਹੁੰਦੀ ਹੈ, ਉਹਦੇ ਕਰਕੇ ਜਿਹੜਾ ਜੀ ਸਾਰੇ ਕੰਮਕਾਜ ਜਿਹੜੇ ਆ ਜੀ ਉਹ ਠੱਪ ਹੋਏ ਪਏ ਆ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇਸ ਬਿਜਲੀ ਵਿਭਾਗ ਦੀ ਨਿਗਰਾਨੀ ਖੁਦ ਸ਼ੁਰੂ ਕੀਤੀ ਔਰ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਦੇ ਨਾਲ ਬੈਠਕਾਂ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕੀਤਾ। 6 ਜੂਨ ਨੂੰ ਸਰਕਾਰਾਂ ਜਿਹੜਾ ਸਥਾਨਕ ਸਰਕਾਰਾਂ ਦਾ ਵਿਭਾਗ ਖੋਏ ਜਾਣ ਤੋਂ ਬਾਅਦ ਬਿਜਲੀ ਵਿਭਾਗ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤਾ ਸੀਗਾ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮਹਿਕਮੇ ਦੀ ਕਮਾਨ ਜਿਹੜੀ ਆ ਜੀ ਉਹ ਸੰਭਾਲੀ ਨਹੀਂ। ਜਿਹੜੀਆਂ ਇਹ ਬੈਠਕਾਂ ਹੋਈਆਂ ਨੇ ਉਹਦੇ ਵਿੱਚ ਵਿਭਾਗ ਦੀਆਂ ਰਿਪੋਰਟਾਂ ਜਿਹੜੀਆਂ ਹਾਸਲ ਕੀਤੀਆਂ ਗਈਆਂ ਨੇ ਤੇ ਕੁਝ ਜ਼ਰੂਰੀ ਫਾਈਲਾਂ ਜਿਹੜੀਆਂ ਉਹਨਾਂ ਨੂੰ ਅੱਗੇ ਤੋਰਨ ਦੀ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਗਈ ਆ। ਜਿਹੜੇ ਪਾਵਰਕਾਮ ਦੇ CMD ਨੇ ਉਹਨੇ ਇਹ ਗੱਲ ਕਹੀ ਹੈ ਕਿ ਕਿਸਾਨ, ਸਨਅਤਕਾਰ ਤੇ ਆਮ ਜਿਹੜੇ ਖਪਤਕਾਰ ਨੇ ਉਹਨਾਂ ਦੇ ਵਾਸਤੇ ਉਹ ਹੈੱਡਕੁਆਟਰਾਂ ਦੇ ਵਿੱਚ ਖੁੱਲ੍ਹੇ ਦਰਬਾਰ ਲਾ ਕੇ ਮੀਟਿੰਗਾਂ ਕਰਨਗੇ ਤਾਂ ਕਿ ਬਿਜਲੀ ਪ੍ਰਬੰਧਾਂ ਸਹੀ ਫੀਡਬੈਕ ਜਿਹੜੀ ਜੀ ਉਹ ਮਿਲ ਸਕੇ। ਇਹ ਕਾਗਜ਼ੀ ਕਾਰਵਾਈਆਂ ਨੇ ਜੀ। ਇਹਨੇ ਓਪਨ ਮੀਟਿੰਗ ਲਾਉਣੀ ਆ, ਓਪਨ ਮੀਟਿੰਗ ਲਾ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਥੋੜੀ ਹੋਣਾ ਜੀ ਪਾਵਰਕਾਮ ਨੇ, ਕਿਉਂਕਿ ਲੋਕਾਂ ਦਾ ਗੁੱਸਾ ਤਾਂ ਇਸ ਵੇਲੇ ਜਿਹੜਾ ਜੀ ਉਹ ਪਾਵਰਕਾਮ ਦੇ ਵਾਸਤੇ ਸਿਰ ਚੜ ਕੇ ਬੋਲ ਰਿਹਾ ਕਿ ਉਹ ਇੰਨੇ ਬਿੱਲ ਜਿਹੜੇ ਜੀ ਉਹ ਦੇ ਰਹੇ ਆ। ਔਰ ਇਹ ਜਿਹੜੀਆਂ ਗੱਲਾਂ ਦੀ ਅਕਸਰ ਇਹਦੀ ਡਿਟੇਲ ਸਾਹਮਣੇ ਆਉਂਦੀ ਆ ਕਿ ਜਿਹੜੇ ਆਮ ਲੋਕਾਂ ਦੇ ਮੀਟਰ ਨੇ ਉਹ ਕਿੰਨੀ ਤੇਜ਼ ਚੱਲਦੇ ਆ ਤੇ ਜਿਹੜੇ ਅਫਸਰਾਂ ਦੇ ਮੀਟਰ ਆ ਉਹ ਕਿਵੇਂ ਰੁਕੇ ਰਹਿੰਦੇ ਆ। ਮੈਂ ਕੱਲ ਇਹਦੀ ਡਿਟੇਲ ਜਿਹੜੀ ਜੀ ਉਹ ਦਿੱਤੀ ਸੀਗੀ। ਸੋ ਉਹ ਖੈਰ ਸਾਈਡ ਦੇ ਉੱਤੇ ਆ।
ਹੁਣ ਜਿਹੜੀਆਂ ਫਾਈਲਾਂ ਰੁਕੀਆਂ ਸੀ ਉਹਨੂੰ ਤੋੜਨ ਦੇ ਵਾਸਤੇ ਅੱਗੇ ਮੁੱਖ ਮੰਤਰੀ ਨੇ ਇਹਦੇ ਵਿੱਚ ਜਿਹੜੀਆਂ ਦੀ ਇਹਦੀਆਂ ਮੀਟਿੰਗਾਂ ਲੈਣੀਆਂ ਸ਼ੁਰੂ ਕੀਤੀਆਂ ਨੇ। ਪਰ ਜਿਹੜੇ ਇਹ ਦੋ ਮੰਤਰੀਆਂ ਵਾਲੇ ਜਿਹੜੇ ਮੰਤਰਾਲੇ ਨੇ ਉਹਨਾਂ ਦੋਵਾਂ ਦੇ ਮਾਮਲੇ ਦੇ ਉੱਤੇ ਅਜੇ ਵੀ ਮੁੱਖ ਮੰਤਰੀ ਹੋਰਾਂ ਦੀ ਚੁੱਪ ਜਿਹੜੀ ਹੈ ਜੀ ਉਹ ਕਾਇਮ ਹੈ। ਉਹ ਹਾਈ ਕਮਾਂਡ ਨੂੰ ਮਿਲਣ ਤੋਂ ਬਿਮਾਰੀ ਦਾ ਬਹਾਨਾ ਲਾ ਕੇ ਜਿਹੜਾ ਜੀ ਉਹ ਇਨਕਾਰੀ ਨੇ ਇੱਕ ਕਿਸਮ ਦੇ ਨਾਲ। ਅਹਿਮਦ ਪਟੇਲ ਹੋਰਾਂ ਦੇ ਨਾਲ ਉਹਨਾਂ ਦੀ ਮੀਟਿੰਗ 2-3 ਵਾਰੀ ਫਿਕਸ ਹੋਈ ਆ ਪਰ ਉਹ ਉੱਥੇ ਗਏ ਨਹੀਂ। ਇਹ ਕਨਸੂਆਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਦੀ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹ ਆਫਰ ਕੀਤੀ ਗਈ ਸੀ ਕਿ ਉਹਨਾਂ ਨੂੰ ਆਲ ਇੰਡੀਆ ਜਿਹੜੀ ਕਾਂਗਰਸ ਕਮੇਟੀ ਆ ਉਹਦਾ ਜਨਰਲ ਸਕੱਤਰ ਲਾ ਦਿੱਤਾ ਜਾਵੇ, ਪਰ ਉਹਨਾਂ ਨੇ ਇਹ ਇਨਕਾਰ ਕੀਤਾ। ਔਰ ਇਹ ਕਨਸੂਆਂ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲਾ ਸਕਦਾ ਤੇ ਉਹਦੇ ਨਾਲ ਫਿਰ ਉਹ ਇਹ ਅਹੁਦਾ ਸੰਭਾਲਣ। ਜੀ ਜੀ ਜੀ। ਅਗਲੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਮੇਘਾਲਿਆ ਦੇ ਵਿੱਚ ਉੱਥੋਂ ਦੀ ਜਿਹੜੀ ਸਰਕਾਰ ਉਹਨਾਂ ਨੇ ਪੰਜਾਬ ਤੋਂ ਆਏ ਵਫਦ ਨੂੰ ਭਰੋਸਾ ਦਿਵਾਇਆ ਸ਼ਿਲੌਂਗ ਦੇ ਵਿੱਚ ਜਿਹੜੇ ਸਿੱਖਾਂ ਨੂੰ ਬਾਬਤ ਹਾਲਾਤਾਂ ਨੂੰ ਲੈ ਕੇ। ਅਜਿਹੇ ਭਰੋਸੇ ਪਹਿਲਾਂ ਵੀ ਜਿਹੜੇ ਆ ਉਹ ਦਿੱਤੇ ਗਏ ਆ। ਸਵਾਲ ਇਹ ਆ ਕਿ ਜਿਹੜੀ ਜਥੇਬੰਦੀ ਅੱਤਵਾਦੀ ਜਥੇਬੰਦੀ ਉੱਥੇ ਸ਼ਰੇਆਮ ਧਮਕੀਆਂ ਦੇਈ ਜਾਂਦੀ ਆ, ਸਰਕਾਰ ਉਹਦੇ ਉੱਤੇ ਕੀ ਜਿਹੜਾ ਜੀ ਉਹ ਕਰ ਰਹੀ ਆ। ਕਿਉਂਕਿ ਉੱਥੇ ਰਹਿੰਦੇ ਲੋਕ ਜਿਹੜੇ ਦਹਾਕਿਆਂ ਤੋਂ ਉੱਥੇ ਰਹਿੰਦੇ ਨੇ ਉਹਨਾਂ ਦੇ ਉੱਤੇ ਤਲਵਾਰ ਤਾਂ ਜਿਹੜੀ ਹੈ ਜੀ ਉਹ ਲਟਕ ਰਹੀ ਆ। ਇੱਕ ਤਾਂ ਸਰਕਾਰੀ ਕਾਰਵਾਈ ਦੀ ਤਲਵਾਰ ਲਟਕੀ ਜਾਂਦੀ ਆ, ਦੂਜੇ ਇਹ ਜਿਹੜੇ ਧਮਕੀਆਂ ਦੇਣ ਵਾਲੇ ਆ ਉਹਨਾਂ ਨੂੰ ਇਹ ਕਹੀ ਜਾਂਦੇ ਆ ਕਿ ਜੇ ਉਹ ਅੱਗੇ ਅਦਾਲਤ ਦੇ ਵਿੱਚ ਇਸ ਕੇਸ ਨੂੰ ਲਿਜਾਂਦੇ ਆ ਤੇ ਉਹ ਫਿਰ ਆਪਣੇ ਨਤੀਜੇ ਜਿਹੜੇ ਜੀ ਭੁਗਤਣ ਦੇ ਵਾਸਤੇ ਤਿਆਰ ਰਹਿਣ। ਜਿਹੜਾ ਪੰਜਾਬ ਸਰਕਾਰ ਦਾ ਇੱਕ ਵਫਦ ਹੈ ਇਹ ਗਿਆ ਸੀਗਾ ਜੀ ਸ਼ਿਲੌਂਗ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਸੀਗਾ ਜੀ ਇਹਨਾਂ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਜਿਹੜੇ ਨੇ ਉਹਦੇ ਨਾਲ ਮੁਲਾਕਾਤ ਕੀਤੀ ਹੈ। ਸਵਾਲ ਇਹ ਸੀਗਾ ਕਿ ਮੁੱਖ ਮੰਤਰੀ ਹੋਰਾਂ ਨੇ ਕੀ ਸਮਾਂ ਨਹੀਂ ਦਿੱਤਾ ਜਾਂ ਉਹਨਾਂ ਨੂੰ ਇਹ ਮਿਲੇ ਨਹੀਂ, ਕੀ ਕਾਰਨ ਰਿਹਾ ਜੀ। ਗ੍ਰਹਿ ਮੰਤਰੀ ਦੇ ਨਾਲ ਮਿਲ ਕੇ ਜਿਹੜਾ ਜੀ ਉਹ ਵਾਪਸ ਇਹ ਆਏ ਨੇ। ਦਾਅਵਾ ਇਹ ਕੀਤਾ ਗਿਆ ਕਿ ਮੇਘਾਲਿਆ ਸਰਕਾਰ ਨੇ ਇੱਥੇ ਰਹਿੰਦੇ ਜਿਹੜੇ ਸਿੱਖ ਨੇ ਉਹਨਾਂ ਦੀ ਸੁਰੱਖਿਆ ਪ੍ਰਤੀ ਜਿਹੜਾ ਜੀ ਉਹ ਵਾਅਦਾ ਕੀਤਾ, ਭਰੋਸਾ ਜਿਹੜਾ ਜੀ ਉਹ ਦਿੱਤਾ। ਇਹ ਵੀ ਕਿਹਾ ਕਿ ਕਈ ਸਟੈਪ ਜਿਹੜੇ ਨੇ ਉਹ ਚੁੱਕੇ ਜਾਣਗੇ। ਇਹ ਕਿਹਾ ਗਿਆ ਜੀ ਕਿ ਜਿਹੜੀ ਜਥੇਬੰਦੀ ਹੈ ਇੱਥੇ ਯੂਨੀਅਨ ਟਰੈਪ ਨੈਸ਼ਨਲ ਲਿਬਰੇਸ਼ਨ ਕੌਂਸਲ ਦੀਆਂ ਧਮਕੀਆਂ ਤੋਂ ਡਰਨ ਦੀ ਕੋਈ ਜਿਹੜਾ ਦੀ ਜ਼ਰੂਰਤ ਨਹੀਂ ਆ। ਇਹ ਉਹਨਾਂ ਨੇ ਜਿਹੜਾ ਦੀ ਭਰੋਸਾ ਦਿੱਤਾ। ਔਰ ਇਹ ਵੀ ਕਿਹਾ ਕਿ ਪੰਜਾਬੀ ਲੇਨ ਦੇ ਜਿਹੜੇ ਵਸਨੀਕ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਯਕੀਨੀ ਬਣਾਇਆ ਜਾਊਗਾ। ਪੰਜਾਬੀਆਂ ਦੇ ਕਈ ਮਹੀਨਿਆਂ ਤੋਂ ਬੰਦ ਕਰੀਬ 50 ਦੁਕਾਨਾਂ ਨੂੰ ਛੇਤੀ ਖੋਲ੍ਹਣ ਦੇ ਵਾਸਤੇ ਸਟੈਪ ਜਿਹੜੇ ਜੀ ਉਹ ਚੁੱਕੇ ਜਾਣਗੇ। ਔਰ ਪੰਜਾਬੀਆਂ ਦੀ ਮਾਲਕੀ ਜਾਂ ਹੋਰ ਥਾਵਾਂ ਦੇ ਉੱਤੇ ਵਸਾਉਣ ਦਾ ਮਾਮਲਾ ਗੁੰਝਲਦਾਰ ਹੈ, ਜਿਹਨੂੰ ਹੱਲ ਕਰਨ ਲਈ ਸਮੇਂ ਦੀ ਲੋੜ ਹੈ। ਹੋਰ ਥਾਵਾਂ ਦੇ ਉੱਤੇ ਵਸਾਉਣ ਵਾਲੀ ਜਿਹੜੀ ਗੱਲ ਇਹਦੇ ਵਿੱਚ ਪਾਈ ਗਈ ਆ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਭਰੋਸਾ ਦਿੰਦੇ ਹਾਂ ਕਿ ਕਿਸੇ ਦੇ ਨਾਲ ਕੋਈ ਬੇਇਨਸਾਫੀ ਜਿਹੜੀ ਨਹੀਂ ਕੀਤੀ ਜਾਊਗੀ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਨੂੰ ਉਜਾੜਿਆ ਨਹੀਂ ਜਿਹੜਾ ਜੀ ਉਹ ਜਾਊਗਾ। ਇਹ ਤੋਂ ਪਹਿਲਾਂ ਵੀ ਜਿਹੜਾ ਇੱਕ ਪੰਜਾਬ ਦੀ ਸਰਕਾਰ ਦਾ ਵਫਦ ਗਿਆ ਸੀ। ਮੁਸ਼ਕਲ ਇਹ ਆ ਕਿ ਜਦੋਂ ਉਹਨਾਂ ਨੂੰ ਧਮਕੀਆਂ ਤੇ ਉੱਥੇ ਉਠਾਉਣ ਦੀ ਗੱਲ ਆਉਂਦੀ ਫੇਰ ਚੇਤਾ ਆ ਜਾਂਦਾ ਜੀ। ਅਕਸਰ ਇਹ ਗੱਲਾਂ ਜਿਹੜੀਆਂ ਜੀ ਉੱਥੇ ਇੱਕ ਛੱਡ ਦਿੱਤੀਆਂ ਜਾਂਦੀਆਂ ਨੇ। ਇਹ ਕਿਹਾ ਜਾ ਸਕਦਾ ਕਿ ਮੇਘਾਲਿਆ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਇਹ ਬਿਆਨ ਆਉਣਾ ਇਹਦੇ ਵਿੱਚ ਕਿਤੇ ਨਾ ਕਿਤੇ ਅਦਾਲਤ ਦੇ ਵੱਲੋਂ ਜਿਹੜੀ ਕੁਛ ਰਾਹਤ ਮਿਲੀ ਆ ਸ਼ਿਲੌਂਗ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਉਹ ਹੈ। ਕਿਉਂਕਿ ਅਦਾਲਤ ਨੇ ਜਿਹੜਾ ਜੀ ਇਸ ਜਿਹੜੇ ਕੀਤੇ ਜਾ ਰਹੇ ਉਜਾੜੇ ਦੇ ਉੱਤੇ ਸਵਾਲ ਖੜੇ ਕੀਤੇ ਆ ਔਰ ਉਹਨੇ ਪੂਰੀ ਡਿਟੇਲ ਜਿਹੜੀ ਹੈ ਜੀ ਉਹ ਸਰਕਾਰ ਤੋਂ ਮੰਗੀ ਆ। ਅਦਾਲਤ ਤੋਂ ਵੱਡੀ ਜਿਹੜੀ ਜੀ ਉਹ ਆਸ ਹੈ। ਨਹੀਂ ਤਾਂ ਅਦਰਵਾਈਜ਼ ਇਹ ਜਿਹੜੇ ਨੇਤਾ ਨੇ ਜਿਹੜੇ ਸਿਆਸੀ ਨੇਤਾ ਨੇ ਸਭ ਨੂੰ ਪਤਾ ਹੀ ਹੈ ਜੀ ਕਿ ਇਹਨਾਂ ਦੀਆਂ ਜਿਹੜੀਆਂ ਅਜਿਹੀਆਂ ਨੀਤੀਆਂ ਹੁੰਦੀਆਂ ਨੇ ਫੋਟੋਆਂ ਖਿਚਵਾਉਣ ਤੇ ਬਿਆਨ ਲਵਾਉਣ ਤੱਕ ਸੀਮਤ ਹੁੰਦੀਆਂ ਨੇ। ਇਹਨਾਂ ਦੀ ਗੰਭੀਰਤਾ ਜਿਹੜੀ ਜੀ ਉਹਦੇ ਵਿੱਚ ਨਹੀਂ ਹੁੰਦੀ। ਹਾਂ, ਇਹਦੇ ਵਿੱਚ ਜਿਹੜੇ ਬੀਜੇਪੀ ਦੇ ਭਾਈਵਾਲ ਨੇ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਵੀ ਹੈ ਜੀ ਉਹਨਾਂ ਦੀ ਧਾਰੀ ਹੋਈ ਚੁੱਪ ਜਿਹੜੇ ਕਿ ਸੈਂਟਰ ਦੀ ਸਰਕਾਰ ਤੋਂ ਕਿਉਂ ਨਹੀਂ ਅਜਿਹਾ ਜਿਹੜਾ ਜੀ ਉਹ ਮਸਲਾ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਹੱਲ ਕਰਾਉਂਦੇ। ਪਰ ਮੁਸ਼ਕਲ ਇਹ ਆ ਕਿ ਉਹਦੇ ਵਾਸਤੇ ਤਾਂ ਜਿਹੜੇ ਗੁਜਰਾਤ ਦੇ ਵਿੱਚ ਉਜਾੜੇ ਜਾ ਰਹੇ ਕਿਸਾਨ ਨੇ ਉਹਨਾਂ ਦੇ ਬਾਰੇ ਕਦੀ ਸਵਾਲ ਜਿਹੜਾ ਜੀ ਉਹਨਾਂ ਨੇ ਨਹੀਂ ਚੁੱਕਿਆ ਤੇ ਸ਼ਿਲੌਂਗ ਵਾਲਿਆਂ ਨੇ ਕੀ ਚੁੱਕਣਾ। ਸਹੀ ਗੱਲ ਹੈ ਜੀ ਜੀ। ਅਗਲੀ ਪੰਨੂ ਜੀ ਆਪਾਂ ਜਿਹੜੀ ਗੱਲ ਕਰਦੇ ਹਾਂ ਕਹਿੰਦੇ ਮਾਈਨਿੰਗ ਵਿਭਾਗ ਦੇ ਜਿਹੜੇ ਕਰਮਚਾਰੀ ਆ ਉਹ ਬਗੈਰ ਤਨਖਾਹ ਤੋਂ ਨੇ। ਜਿਹੜਾ ਐਕਚੁਅਲੀ ਜੀ ਇਹ ਜਦੋਂ ਜਿਹੜੀ ਕੈਪਟਨ ਸਰਕਾਰ ਹੈ ਜੀ ਉਹਨਾਂ ਨੇ ਇੱਕ ਨਵਾਂ ਵਿਭਾਗ ਜਿਹੜਾ ਜੀ ਇਹ ਬਣਾਇਆ ਸੀਗਾ
ਜਦੋਂ ਰਾਣਾ ਗੁਰਜੀਤ ਹੋਰਾਂ ਵਾਲਾ ਜਿਹੜੇ ਦੀ ਕੰਟਰੋਵਰਸੀ ਸ਼ੁਰੂ ਹੋਈ ਆ, ਉਸ ਟਾਈਮ ਇਹ ਮਾਈਨਿੰਗ ਤੇ ਜਿਓਲੋਜੀ ਵਿਭਾਗ ਬਣਾਉਣ ਦਾ ਫੈਸਲਾ ਜਿਹੜਾ ਦੀ ਉਹ ਕੀਤਾ ਗਿਆ ਸੀਗਾ ਜੀ। ਹੁਣ ਇਹ ਕਿਹਾ ਗਿਆ ਕਿ ਸਰਕਾਰ ਦੇ ਖਜ਼ਾਨੇ ਦਾ ਇਹ ਹਾਲ ਹੈ ਜੀ ਕਿ ਕੈਪਟਨ ਸਰਕਾਰ ਜਿਹੜੀ ਹੈ ਜੀ ਉਹ ਰੇਤ ਮਾਫੀਆ ਤੋਂ ਖਹਿੜਾ ਛਡਾਉਣ ਦੇ ਉਹਦੇ ਦਾਅਵੇ ਦੀ ਫੂਕ ਜਿਹੜੀ ਹੈ ਜੀ ਉਹ ਨਿਕਲ ਰਹੀ ਆ। ਰੇਤ ਮਾਫੀਆ ਤਾਂ ਕੀ ਖਤਮ ਕਰਨਾ ਸੀਗਾ ਜੀ, ਬਲਕਿ ਜਿਹੜਾ ਇਹ ਵਿਭਾਗ ਸੀਗਾ ਇਹਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਤੋਂ ਵੀ ਅਸਮਰੱਥ ਹੈ ਜੀ ਮੌਜੂਦਾ ਸਰਕਾਰ, ਜਿਹਦੇ ਕਰਕੇ ਮੁਲਾਜ਼ਮ ਵਰਗ ਜਿਹੜਾ ਇਸ ਮਹਿਕਮੇ 'ਚ ਕੰਮ ਕਰਦਾ ਉਹਨਾਂ ਦੇ ਵਿੱਚ ਹਾਹਾਕਾਰ ਜਿਹੜੀ ਜੀ ਉਹ ਮਚੀ ਹੋਈ ਆ। ਉਹ ਕਹਿੰਦੇ ਕੋਈ ਅਧਿਕਾਰੀ ਉਹਨਾਂ ਦੀ ਫਰਿਆਦ ਸੁਣਨ ਦੇ ਵਾਸਤੇ ਤਿਆਰ ਨੀਗਾ। ਮਾਈਨਿੰਗ ਵਿਭਾਗ ਦੇ ਮੰਤਰੀ ਨੇ ਸੁਖਵਿੰਦਰ ਸਿੰਘ ਸਰਕਾਰੀਆ ਜਿਹੜੇ ਜੀ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਕਈ ਵਾਰੀ ਕਿਹਾ ਜੀ, ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਭਰੋਸਾ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਇਹ ਮਾਈਨਿੰਗ ਵਿਭਾਗ ਦੇ ਸੈਂਕੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਜਿਹੜਾ ਜੀ ਮਾਰਚ ਤੋਂ ਤਨਖਾਹਾਂ ਜਿਹੜੀਆਂ ਜੀ ਉਹ ਨਹੀਂ ਮਿਲੀਆਂ, ਔਰ ਅੱਗੋਂ ਵੀ ਭਵਿੱਖ ਦੇ ਵਿੱਚ ਕੋਈ ਤਨਖਾਹ ਮਿਲਣ ਦੀ ਆਸ ਇਹਨਾਂ ਦੇ ਅਨੁਸਾਰ ਜਿਹੜੀ ਉਹ ਨਹੀਂ ਹੈਗੀ। ਉਹ ਇਹ ਕਹਿੰਦੇ ਆ ਕਿ 1 ਜੁਲਾਈ 18 ਤੋਂ 31 ਅਕਤੂਬਰ 18 ਦੀਆਂ 4 ਮਹੀਨੇ ਦੀਆਂ ਤਨਖਾਹਾਂ ਵੀ ਲਟਕਾ ਕੇ ਜਿਹੜੀਆਂ ਉਹ ਦਿੱਤੀਆਂ ਗਈਆਂ ਸੀਗੀਆਂ। ਰੇਤ ਮਾਫੀਆ ਤੇ ਗੁੰਡਾ ਟੈਕਸ ਤੋਂ ਰਾਹਤ ਦੇਣ ਦੇ ਵਾਸਤੇ ਵੱਡੇ ਵੱਡੇ ਦਾਅਵੇ ਜਿਹੜੇ ਵੀ ਉਹ ਕੀਤੇ ਗਏ ਸੀ, ਵਾਅਦੇ ਕੀਤੇ ਗਏ ਸੀਗੇ, ਔਰ ਇਹ ਕਿਹਾ ਗਿਆ ਸੀਗਾ ਕਿ ਰੇਤ ਦੀਆਂ ਕੀਮਤਾਂ ਸਸਤੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸਭ ਧਰਿਆ ਧਰਾਇਆ ਜਿਹੜਾ ਜੀ ਉਹ ਰਹਿ ਗਿਆ, ਕਿਉਂਕਿ ਸਰਕਾਰ ਬਣਨ ਦੇ ਕੁਝ ਸਮੇਂ ਦੇ ਵਿੱਚ ਹੀ ਪਹਿਲਾਂ ਤਾਂ ਰਾਣਾ ਗੁਰਜੀਤ ਹੋਰੀ ਜਿਹੜਾ ਜੀ ਫਸ ਗਏ ਇਸ ਮਾਮਲੇ ਦੇ ਵਿੱਚ। ਜਿੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਰੇਤ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕੀਤਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਅੱਜ ਵੀ ਜਿਹੜਾ ਰੇਤ ਮਾਫੀਆ ਹੈ ਜੀ ਉਹਨੂੰ ਕੋਈ ਨੱਥ ਜਿਹੜੀ ਕਿਸੇ ਜਗ੍ਹਾ ਦੇ ਉੱਤੇ ਨਹੀਂ ਪਈ। ਮਾਈਨਿੰਗ ਪਾਲਿਸੀ ਜਿਹੜੀ ਆਉਣੀ ਸੀਗੀ ਉਹ ਪਤਾ ਨਹੀਂ ਕਿੱਥੇ ਗਈ, ਟਰਾਂਸਪੋਰਟ ਪਾਲਿਸੀ ਆਉਣੀ ਸੀਗੀ ਉਹ ਪਤਾ ਨਹੀਂ ਕਿੱਥੇ ਗਈ, ਇੱਥੇ ਕੇਬਲ ਪਾਲਿਸੀ ਜਿਹੜੀ ਆਉਣੀ ਸੀਗੀ ਉਹ ਪਤਾ ਨਹੀਂ ਕਿੱਥੇ ਗਈ, ਇੱਥੇ ਰੈਵਨਿਊ ਦੇ ਵਾਸਤੇ ਜਿਹੜੀ ਸ਼ਰਾਬ ਹੈ ਇਹ ਸਰਕਾਰੀ ਹੱਥਾਂ ਦੇ ਵਿੱਚ ਜਾਣੀ ਸੀ, ਉਹ ਪਾਲਿਸੀ ਆਉਣੀ ਸੀ, ਉਹਦਾ ਪਤਾ ਨਹੀਂ ਕਿੱਥੇ ਜਿਹੜਾ ਜੀ ਉਹ ਗਿਆ। ਔਰ ਖਾਸ ਤੌਰ ਦੇ ਉੱਤੇ ਜਿਹੜੀ ਕੰਸਟਰਕਸ਼ਨ ਹੈ ਇਹ ਦੋ ਚੀਜ਼ਾਂ ਨੇ। ਇੱਕ ਤਾਂ ਜਿਹੜਾ ਕਿਉਂਕਿ ਇਹ ਨੈਚੁਰਲ ਰਿਸੋਰਸ ਹੈ ਜੀ ਪੰਜਾਬ ਦਾ, ਔਰ ਇਹਦੀ ਲੁੱਟ ਜਿੱਡੇ ਵੱਡੇ ਪੱਧਰ ਦੇ ਉੱਤੇ ਜਿਹੜੀ ਜੀ ਉਹ ਹੋ ਰਹੀ ਆ ਇਸ ਵੇਲੇ, ਉਹ ਤਾਂ ਵੇਖਿਆ ਹੀ ਬਣਦੀ ਆ। ਸ਼ਾਮ ਪੈਂਦਿਆਂ ਸਾਰ ਜਿਹੜੇ ਟਿੱਪਰ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਨਾਂ ਖੱਡਾਂ ਵੱਲ ਨੂੰ ਜਾਂਦੇ ਆ। ਰਾਤੋਂ ਰਾਤ ਅੰਨ੍ਹੇਵਾਹ ਜਿਹੜੀ ਆ ਜੀ ਉਹ ਖੁਦਾਈ ਹੁੰਦੀ ਆ। ਸਵੇਰ ਹੋਣ ਤੱਕ ਜਿਹੜਾ ਪੰਜਾਬ ਦੇ ਲੋਕਾਂ ਦਾ ਸਰਮਾਇਆ ਉਹ ਟਰੱਕਾਂ ਦੇ ਵਿੱਚ ਲੱਦ ਕੇ ਸ਼ਹਿਰਾਂ ਕਸਬਿਆਂ ਵੱਲ ਨੂੰ ਮਹਿੰਗੇ ਭਾਅ ਦੇ ਉੱਤੇ ਵੇਚਣ ਦੇ ਵਾਸਤੇ ਜਿਹੜਾ ਜੀ ਉਹ ਤੁਰ ਪੈਂਦਾ। ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਹੈਲੀਕਾਪਟਰ ਤੇ ਜਾਂਦਿਆਂ ਕਿਤੇ ਜਿਹੜਾ ਜੀ ਉਹ ਦਿਸਿਆ ਸੀਗਾ। ਉਸ ਤੋਂ ਬਾਅਦ ਜਾਂ ਤਾਂ ਉਹ ਜਿਹੜੇ ਸ਼ੀਸ਼ੇ ਕਾਲੇ ਕਰਵਾ ਦਿੱਤੇ ਗਏ ਆ ਜੀ, ਜਾਂ ਕੋਈ ਹੋਰ ਕਾਰਨ ਹੈ ਤੇ ਉਹ ਮੁੜ ਕੇ ਨਹੀਂ ਦਿਸਿਆ ਜੀ। ਮਾਈਨਿੰਗ ਜਿਹੜੀ ਆ ਉਸੇ ਤਰੀਕੇ ਦੇ ਨਾਲ ਇਲੀਗਲ ਪੰਜਾਬ ਦੇ ਵਿੱਚ ਅੰਨ੍ਹੇਵਾਹ ਹੋ ਰਹੀ ਹੈ ਜੀ। ਉਹਨਾਂ ਨੂੰ ਕਿੱਥੇ ਦਿਸਣਾ, ਉਹ ਪਹਾੜਾਂ ਤੋਂ ਥੱਲੇ ਉਤਰਨ ਤਾਂ ਫੇਰ ਹੀ ਦਿਖੂਗਾ। ਗੱਲ ਤੇ ਆ ਅਗਲੀ ਪੰਨੂ ਜੀ ਗੱਲ ਕਰੀਏ ਵੀ ਜਲਿਆਂਵਾਲੇ ਬਾਗ ਦਾ ਕਹਿੰਦੇ ਸਾਂਭ ਸੰਭਾਲ ਦਾ ਕੰਮ ਕੇਂਦਰੀ ਏਜੰਸੀ ਦੇ ਕੋਲ ਮਿਲਿਆ। ਉਹਦੇ ਜਿਹੜਾ 100 ਸਾਲਾਂ ਤਾਂ ਜਿਹੜਾ ਜੀ ਉਹ ਚੱਲ ਰਿਹਾ, ਲੰਘ ਗਿਆ ਵੈਸੇ ਜਿਹੜਾ ਜੀ, ਔਰ ਉਦੋਂ ਤਾਂ ਬਹੁਤਾ ਕੁਝ ਨਹੀਂ ਹੋਇਆ। ਹੁਣ ਜਿਹੜਾ ਇੱਥੇ ਵਿਭਾਗ ਹੈ ਜੀ ਪੁਰਾਤਤਵ ਵਿਭਾਗ, ਉਹਦੀ ਨਿਗਰਾਨੀ ਦੇ ਹੇਠ ਜਿਹੜਾ ਜੀ ਉਹ ਕੰਮ ਦੁਬਾਰਾ ਤੋਂ ਸ਼ੁਰੂ ਹੋਇਆ। ਇਹ ਕੇਂਦਰੀ ਏਜੰਸੀ ਜਿਹੜੀ ਹੈ ਜੀ ਉਹ ਇਹਦੇ ਇਸ ਇਤਿਹਾਸਕ ਯਾਦਗਾਰ ਦੀ ਸੰਭਾਲ ਤੇ ਇਹਦੀ ਨਵਉਸਾਰੀ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਹੋਇਆ। ਇਹ 13 ਅਪ੍ਰੈਲ 1919 ਦੇ ਵਿੱਚ ਵਾਪਰਿਆ ਜਿਹੜਾ ਸਾਕਾ ਸੀਗਾ ਉਹਦੀ ਯਾਦ ਹੈ, ਔਰ ਇਹ ਕਿਹਾ ਜਾ ਰਿਹਾ ਕਿ ਇਹਨੂੰ ਹੁਣ ਵਿਰਾਸਤੀ ਦਿੱਖ ਨਵੀਂ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਜਿਹੜਾ ਮੌਜੂਦਾ ਢਾਂਚਾ ਉਹਨੂੰ ਹਟਾ ਦਿੱਤਾ ਗਿਆ ਜੀ ਹਾਲ ਦੀ ਘੜੀ। ਇਹ ਨਵੀਂ ਯੋਜਨਾ ਦੇ ਤਹਿਤ ਸ਼ਹੀਦੀ ਖੂਹ ਦੇ ਆਲੇ ਦੁਆਲੇ ਗੁੰਬਦ ਜਿਹੜਾ ਜੀ ਉਹ ਬਣਾਇਆ ਜਾਊਗਾ, ਜਿੱਥੋਂ ਵੇਖਣ ਵਾਲੇ ਇਹਨੂੰ ਚੰਗੀ ਤਰ੍ਹਾਂ ਦੇਖ ਸਕਣਗੇ। ਔਰ ਇਹ 20 ਫੁੱਟ ਘੇਰੇ ਦਾ ਹੋਊਗਾ, ਔਰ ਇਹਦੇ ਫਾਈਬਰ ਜਿਹੜਾ ਸ਼ੀਸ਼ਾ ਉਹ ਲਾਇਆ ਜਾਊਗਾ। ਪਹਿਲਾਂ ਸ਼ਹੀਦੀ ਖੂਹ ਦੇ ਆਲੇ ਦੁਆਲੇ ਇੱਟਾਂ ਦੀ ਉਸਾਰੀ ਕੀਤੀ ਹੋਈ ਆ, ਜਿਹਦੇ ਕਰਕੇ ਜਿਹੜੇ ਵਿਜ਼ਟਰ ਆਉਂਦੇ ਆ ਜੀ ਉਹ ਇਹਨੂੰ ਪੂਰੇ ਤਰੀਕੇ ਨਾਲ ਵੇਖ ਨਹੀਂ ਸਕਦੇ। ਔਰ ਕਈ ਜਿਹੜੇ ਉੱਥੇ ਆਉਂਦੇ ਨੇ ਉਹ ਇਹਦੇ ਵਿੱਚ ਪੈਸੇ ਵੀ ਸੁੱਟ ਦਿੰਦੇ ਆ, ਜਿਹਦੇ ਕਰਕੇ ਇੱਕ ਹਿੱਸਾ ਇਹਦਾ ਟੁੱਟਿਆ ਹੋਇਆ। ਜਿਹੜੇ ਚੋਰ ਨੇ ਇੱਥੇ ਜਿਹੜੇ ਸੁੱਟੇ ਪੈਸੇ ਆ ਉਹ ਚੋਰੀ ਕਰਦੇ ਆ ਇਸ ਟੁੱਟੇ ਹੋਏ ਹਿੱਸੇ ਦੇ ਰਾਹੀਂ। ਪੁਲਿਸ ਨੇ ਕਈ ਕੇਸ ਵੀ ਦਰਜ ਕੀਤੇ ਆ ਜੀ, ਪਰ ਇਹ ਹੌਲੀ ਹੌਲੀ ਜਿਹੜਾ ਜੀ ਉਹ ਭੁਰਦਾ
ਜਾ ਰਿਹਾ। ਜਿਹੜੇ ਪੈਸੇ ਚੁੱਕਣ ਵਾਲੇ ਆ ਉਹਨਾਂ ਨੂੰ ਇਹਦੇ ਨਾਲ ਉਹਨਾਂ ਨੂੰ ਕੀ ਪਤਾ ਕਿ ਇਹ ਕੀ ਚੀਜ਼ ਆ, ਕਿੱਡੀ ਕੁ ਵੱਡੀ ਜਿਹੜੀ ਜੀ ਉਹ ਯਾਦਗਾਰ ਹੈ। ਜਿਹੜੇ ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਨੇ ਉਹਨਾਂ ਨੂੰ ਵੀ ਹੁਣ ਜਿਹੜਾ ਜੀ ਉਹ ਸੰਭਾਲਿਆ ਜਾਊਗਾ। ਇੱਥੇ ਪਹਿਲਾਂ ਇਹਨਾਂ ਦੇ ਅੱਗੇ ਸ਼ੀਸ਼ਾ ਲਾਇਆ ਹੋਇਆ, ਪਰ ਕੰਧ ਦੀ ਹਾਲਤ ਜਿਹੜੀ ਹੈ ਜੀ ਉਹ ਖਸਤਾ ਹੋ ਚੁੱਕੀ ਹੈ, ਜਿਹਦੇ ਕਰਕੇ ਇਹ ਨਿਸ਼ਾਨ ਵੀ ਖਤਮ ਹੁੰਦੇ ਜਿਹੜਾ ਜੀ ਉਹ ਜਾ ਰਹੇ ਨੇ। ਜਿਹੜਾ ਜਲਿਆਂਵਾਲਾ ਬਾਗ ਯਾਦਗਾਰੀ ਟਰਸਟ ਹੈ ਉਹਦੇ ਇੱਕ ਮੈਂਬਰ ਨੇ ਕਿਹਾ ਜੀ ਕਿ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਸਾਂਭ ਸੰਭਾਲ ਦਾ ਕੰਮ ਜਿਹੜਾ ਹੋਊਗਾ। ਇੱਥੇ ਲਾਈਟ ਐਂਡ ਸਾਊਂਡ ਦਾ ਇੱਕ ਡਿਜੀਟਲ ਸ਼ੋਅ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ। ਪਹਿਲਾਂ ਕਿਸੇ ਟਾਈਮ ਚੱਲਦਾ ਹੁੰਦਾ ਸੀਗਾ, ਪਰ ਪੈਸੇ ਦੀ ਘਾਟ ਕਰਕੇ ਜਿਹੜਾ ਜੀ ਉਹ ਅਟਕ ਗਿਆ। ਸਭ ਤੋਂ ਇਹਦੇ ਵਿੱਚ ਜਿਹੜੀ ਅੜਚਣ ਹੈ ਨਾ ਜੀ ਉਹ ਇਹ ਆ ਕਿ ਜਿਹੜਾ ਇਹ ਟਰਸਟ ਹੈ ਇਹਦਾ ਚੇਅਰਮੈਨ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੁੰਦਾ, ਤੇ ਜਿਹੜੇ ਲੋਕਲ ਸਰਕਾਰ ਹੈ, ਪੰਜਾਬ ਸਰਕਾਰ ਹੈ, ਮੰਨ ਲਓ ਜਿਹੜੀ ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਕਈ ਚਿੱਠੀਆਂ ਜਿਹੜੀਆਂ ਦੀ ਉਹ ਲਿਖੀਆਂ ਸੀਗੀਆਂ, ਉਹਦੇ ਤੇ ਕੋਈ ਕੰਨ ਉਦੋਂ ਨਹੀਂ ਧਰਿਆ ਗਿਆ। ਸਥਾਨਕ ਸਰਕਾਰਾਂ ਦੇ ਅੰਡਰ ਨਹੀਂ ਆਉਂਦਾ, ਔਰ ਸੈਂਟਰ ਦੀ ਮਨਜ਼ੂਰੀ ਤੋਂ ਬਿਨਾਂ ਜਿਹੜਾ ਇਹ ਟਰਸਟ ਹੈ ਕਿਉਂਕਿ ਪ੍ਰਧਾਨ ਮੰਤਰੀ ਦੇ ਅੰਡਰ ਹੈ, ਉਹਦੀ ਮਨਜ਼ੂਰੀ ਤੋਂ ਬਿਨਾਂ ਇੱਥੇ ਇੱਟ ਵੀ ਜਿਹੜੀ ਜੀ ਉਹ ਹਿਲਾਈ ਨਹੀਂ ਜਾ ਸਕਦੀ। ਚਲੋ ਇਸ ਗੱਲੋਂ ਇਹ ਚੰਗੀ ਗੱਲ ਹੈ ਕਿ ਜੇ ਜਿਹੜੀ ਕੇਂਦਰੀ ਏਜੰਸੀ ਆ ਉਹ ਪੁਰਾਤਤਵ ਵਿਭਾਗ ਦੇ ਨਾਲ ਰਲ ਕੇ ਇਹਨੂੰ ਸੰਭਾਲਦੀ ਆ, ਸੰਭਾਲਿਆ ਜਾਣਾ ਜਿਹੜਾ ਜੀ ਉਹ ਚਾਹੀਦਾ, ਨਹੀਂ ਤਾਂ ਅਜਿਹੀਆਂ ਜਿਹੜੀਆਂ ਯਾਦਾਂ ਨੇ ਜੀ ਉਹ ਹੌਲੀ ਹੌਲੀ ਖੁਰਦੀਆਂ ਜਾ ਰਹੀਆਂ। ਜੀ ਜੀ ਅਗਲੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਫਤਿਹਵੀਰ ਦੇ ਭੋਗ ਦੇ ਉੱਤੇ ਸਿਆਸੀ ਸ਼ਰਧਾਂਜਲੀ, ਕੋਈ ਵੀ ਸਿਆਸੀ ਸ਼ਰਧਾਂਜਲੀ ਨਾ ਹੋਈ। ਬਿਲਕੁਲ ਜੀ, ਕੁਝ ਪੱਖ ਤਾਂ ਇਹ ਚੰਗੇ ਵੀ ਸੀਗੇ, ਪਰ ਇਹਦਾ ਇੱਕ ਦੂਸਰਾ ਵੀ ਜਿਹੜਾ ਜੀ ਜਿਹੜਾ ਵਿਜ਼ਨ ਹੈ ਉਹ ਇਹ ਆ ਕਿ ਲੋਕਾਂ ਦੇ ਮਨਾਂ ਦੇ ਅੰਦਰ ਗੁੱਸਾ ਬਹੁਤ ਸੀਗਾ। ਮੈਂ ਇਸ ਕਰਕੇ ਕਹਿ ਰਿਹਾ ਜੀ ਕਿ ਉਹ ਕਈ ਤਰੀਕੇ ਦੇ ਨਾਲ ਕੱਢ ਦਿੱਤਾ ਗਿਆ। ਇੱਕ ਤਾਂ ਭੜਾਸ ਲੋਕਾਂ ਨੇ ਕੱਢ ਲਈ ਜੀ ਸੋਸ਼ਲ ਮੀਡੀਆ ਦੇ ਰਾਹੀਂ। ਜਦੋਂ 5ਵੇਂ ਦਿਨ ਇਸ ਘਟਨਾ ਤੋਂ 5ਵੇਂ ਦਿਨ ਜਾ ਕੇ ਮੁੱਖ ਮੰਤਰੀ ਹੋਰਾਂ ਨੇ ਟਵੀਟ ਕੀਤਾ ਜਾਂ ਫੇਸਬੁੱਕ ਦੇ ਉੱਤੇ ਸਟੇਟਸ ਪਾਇਆ, ਉਹਦੇ ਹੇਠ ਲੋਕਾਂ ਨੇ ਜਿਹੜੀ ਭਾਸ਼ਾ ਦੇ ਵਿੱਚ ਭੜਾਸ ਕੱਢ ਸਕਦੇ ਸੀ ਉਹ ਕੱਢੀ, ਉਹ ਠੰਡੇ ਹੋ ਗਏ। ਸੋਸ਼ਲ ਮੀਡੀਆ ਇਹਨਾਂ ਕੰਮਾਂ ਲਈ ਵੀ ਅੱਜ ਕੱਲ੍ਹ ਜਿਹੜਾ ਜੀ ਉਹ ਵਰਤਿਆ ਜਾਣ ਲੱਗਾ ਵੀ ਲੋਕਾਂ ਨੂੰ ਇੱਧਰ ਲਾ ਕੇ ਇੱਧਰ ਭੜਾਸ ਕਢਾ ਦਿਓ ਤਾਂ ਕਿ ਉਹ ਸੜਕਾਂ ਦੇ ਉੱਤੇ ਨਾ ਆਉਣ। ਉੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਆਏ ਹੋਏ ਸੀ ਸੁਨਾਮ ਦੀ ਦਾਣਾ ਮੰਡੀ ਦੇ ਵਿੱਚ। ਇੱਕ ਤਾਂ ਉਹਦੇ ਪਿੰਡ ਤੋਂ ਜਿਹੜਾ ਸੀਗਾ ਜੀ ਇਹ ਸਮਾਗਮ ਨੂੰ ਸੁਨਾਮ ਲਿਆਂਦਾ ਗਿਆ, ਪ੍ਰਸ਼ਾਸਨ ਨੇ ਜਿਹੜਾ ਜੀ ਉਹ ਲਿਆਂਦਾ। ਉਹਦਾ ਇੱਕ ਕਾਰਨ ਜਿਹੜਾ ਸੀਗਾ, ਮੈਂ ਉੱਥੇ ਖੁਦ ਹਾਜ਼ਰ ਸੀਗਾ ਜੀ, ਉਹਦਾ ਰੀਜ਼ਨ ਇਹ ਸੀਗਾ ਕਿ ਉੱਥੇ ਕੰਟਰੋਲ ਕਰਨਾ ਜਿਹੜਾ ਸੌਖਾ ਸੀਗਾ। ਜੇ ਕਿਸੇ ਕਿਸਮ ਦੀ ਕੋਈ ਉਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਵਾਪਰਦੀ, ਪੁਲਿਸ ਨੇ ਉੱਥੇ ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਕਈ ਕੁਝ ਜਿਹੜਾ ਜੀ ਉਹ ਲਿਆ ਕੇ ਖੜਾ ਕੀਤਾ ਹੋਇਆ ਸੀਗਾ। ਸਰਕਾਰ ਦੀ ਤਰਫੋਂ ਤਾਂ ਕੋਈ ਨੁਮਾਇੰਦਗੀ ਕਰਨ ਦੇ ਵਾਸਤੇ ਜਿਹੜਾ ਜੀ ਉਹ ਨਹੀਂ ਆਇਆ। ਇੱਕ ਦੋ ਨੇਤਾ ਜਿਹੜੇ ਦੂਜੇ ਤੀਜੇ ਨੰਬਰ ਦੇ ਨੇ ਉਹ ਜ਼ਰੂਰ ਉੱਥੇ ਹਾਜ਼ਰ ਸੀਗੇ। ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ ਤੇ ਸੁਨਾਮ ਤੋਂ MLA ਨੇ ਜਿਹੜਾ ਅਮਨ ਅਰੋੜਾ ਹੋਰੀ, ਉਹ ਉੱਥੇ ਹਾਜ਼ਰ ਸਨ। ਅਕਾਲੀ ਦਲ ਦੀ ਤਰਫੋਂ ਜਿਹੜੇ ਪਰਵਿੰਦਰ ਸਿੰਘ ਢੀਂਡਸਾ ਉੱਥੇ ਹਾਜ਼ਰ ਸੀਗੇ। ਪਰਿਵਾਰ ਦੇ ਵੱਲੋਂ ਇੱਕ ਵੀਡੀਓ ਜਿਹੜੀ ਸੀ ਉਹ ਪ੍ਰਸ਼ਾਸਨ ਨੇ ਪਵਾਈ ਫਤਿਹਵੀਰ ਦੇ ਦਾਦੇ ਦੇ ਵੱਲੋਂ ਭੋਗ ਤੋਂ ਇੱਕ ਦਿਨ ਪਹਿਲਾਂ ਭੋਗ ਤੋਂ ਜਿਹੜਾ ਸੀਗਾ ਜੀ ਸੰਗਰੂਰ ਤੋਂ ਜਿਹੜੇ MLA ਨੇ, ਜਿਹੜੇ ਕੈਬਨਿਟ ਮੰਤਰੀ ਨੇ ਵਿਜੇਂਦਰ ਸਿੰਗਲਾ, ਉਹ ਪਰਿਵਾਰ ਦੇ ਘਰੇ ਜਿਹੜਾ ਜੀ ਉਹ ਜਾ ਆਏ। ਉਹਦੇ ਨਾਲ ਪਰਿਵਾਰ ਨੂੰ ਠੰਡਾ ਵੀ ਕਰ ਲਿਆ ਤੇ ਉਹਨਾਂ ਤੋਂ ਵੀਡੀਓ ਵੀ ਪਵਾਤੀ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਅਮਨ ਅਮਾਨ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਨਿਬੜ ਜੇ, ਜਿਹੜਾ ਵੀ ਉੱਥੇ ਆਵੇ ਉਹਨੂੰ ਰੋਕਿਆ ਨਾ ਜਾਵੇ। ਕਿਉਂਕਿ ਨੌਜਵਾਨ ਇਹ ਕਹਿੰਦੇ ਸੀ ਅਸੀਂ ਕਿਸੇ ਸਿਆਸੀ ਨੇਤਾ ਨੂੰ ਉੱਥੇ ਆਉਣ ਨਹੀਂ ਦੇਣਾ ਤੇ ਅਸੀਂ ਉੱਥੇ ਗੱਲ ਨਹੀਂ ਕਰਨ ਦੇਣੀ। ਉਹ ਇੱਥੋਂ ਤੱਕ ਵੀ ਕਹਿੰਦੇ ਸੀ ਜੇ ਕੋਈ ਸਿਆਸੀ ਨੇਤਾ ਆਇਆ ਤੇ ਜਿਹੜਾ ਉਹਦਾ ਵਿਰੋਧ ਹੋਊਗਾ ਉਹਦਾ ਫਿਰ ਜ਼ਿੰਮੇਵਾਰ ਉਹ ਆਪ ਹੋਊਗਾ। ਉੱਥੇ ਸਿਆਸੀ ਨੇਤਾ ਤਾਂ ਆਏ ਪਰ ਕੋਈ ਸ਼ਰਧਾਂਜਲੀ ਜਿਹੜੀ ਸੀ ਉਹ ਨਹੀਂ ਦਿੱਤੀ ਗਈ। ਸਟੇਜ ਤੋਂ ਕੀਰਤਨ ਕਰਕੇ ਅਰਦਾਸ ਜਿਹੜੀ ਸੀ ਉਹ ਕਰਕੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਜਿਹੜੇ ਸੀ ਉਹ ਵੱਖ-ਵੱਖ ਮੀਡੀਆ ਦੇ ਜਿਹੜੇ ਅਦਾਰੇ ਸੀ ਉਹਨਾਂ ਦੇ ਕੈਮਰਿਆਂ ਮੂਹਰੇ ਤਾਂ ਆਪਣੀ ਭੜਾਸ ਜਿਹੜੀ ਜੀ ਉਹ ਕੱਢਦੇ ਰਹੇ। ਜਿਹੜੇ ਨੇਤਾ ਲੋਕ ਸੀਗੇ ਜੀ ਉਹ ਉੱਥੇ ਆਪਣੀ ਹਾਜ਼ਰੀ ਲਵਾ ਕੇ ਨਾਲ ਦੀ ਨਾਲ ਜਿਹੜਾ ਜੀ ਉਹ ਟਿੱਬਦੇ ਵੀ ਵੇਖੇ ਗਏ ਵੀ ਕਿਸੇ ਕਿਸਮ ਦਾ ਕੋਈ ਵਿਰੋਧ ਨਾ ਹੋ ਜਾਵੇ। ਹਾਂ, ਇੱਕ ਗੱਲ ਇੱਥੇ ਜਿਹੜੀ ਜੀ ਨਿਵੇਕਲੀ ਜ਼ਰੂਰ ਦਿਸੀ ਕਿ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਬੂਟੇ ਲਿਆਂਦੇ ਸੀਗੇ ਜੀ, 10,000 ਉਹ ਬੂਟਾ ਲੈ ਕੇ ਆਏ ਸੀਗੇ ਔਰ ਇਹ ਇੱਕ ਬੂਟਾ ਉਹ ਹਰੇਕ ਨੂੰ ਕਹਿ ਰਹੇ ਸੀ ਕਿ ਇੱਕੋ ਬੂਟਾ ਦਿੱਤਾ ਜਾਊਗਾ, ਜਿਹਨੇ ਵੀ ਲਾਉਣਾ ਉਹ ਫਤਿਹਵੀਰ ਦੀ ਯਾਦ ਦੇ ਵਿੱਚ ਇਹ ਬੂਟਾ ਲਾਵੇ। ਜਿਵੇਂ ਜਿਵੇਂ ਬੂਟਾ ਵੱਡਾ ਹੋਊਗਾ ਤੇ ਉਹਨਾਂ ਨੂੰ ਜਿਹੜੀ ਜੀ ਉਹਦੀ ਯਾਦ ਰਹੂਗੀ। ਔਰ ਸਾਰੇ ਬੂਟੇ ਜਿਹੜੇ ਸੀ ਜੀ ਉਹ ਲੋਕ ਲੈ ਗਏ।
ਇਹ ਇੱਕ ਨਿਵੇਕਲੀ ਕੋਸ਼ਿਸ਼ ਇਹਨਾਂ ਨੌਜਵਾਨਾਂ ਨੇ ਆਪਣੇ ਤੌਰ ਦੀ ਜਿਹੜੀ ਉਹ ਕੀਤੀ ਹੋਈ ਸੀ। ਜੀ ਜੀ ਬਿਲਕੁਲ, ਵਾਤਾਵਰਨ ਨੂੰ ਇਹ ਸਾਰਾ ਕੁਛ ਇਸ ਦਾ ਵੱਲ ਵੀ ਜਿਹੜਾ ਧਿਆਨ ਆ ਉਹ ਦੇਣ ਦੀ ਨਾਲ ਦੇ ਨਾਲ ਹੀ ਜ਼ਰੂਰਤ ਆ। ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਤੇ ਬਹੁਤ ਬਹੁਤ ਪੰਨੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।